ਕੌਮੀ ਇਨਸਾਫ ਮੋਰਚੇ ਵੱਲੋਂ 2 ਦਿਨ ਪਹਿਲਾਂ 3 ਘੰਟੇ ਲਈ ਟੋਲ ਪਲਾਜ਼ੇ ਬੰਦ ਕਰਵਾਏ ਗਏ ਸਨ। ਹੁਣ ਮੋਰਚੇ ਵੱਲੋਂ ਅਗਲੇ ਕਦਮ ਵਜੋਂ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਕੱਢੇ ਜਾ ਰਹੇ ਟਰੈਕਟਰ ਮਾਰਚ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੋਰਚੇ ਦੇ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ। ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਰੋਸ ਮਾਰਚ ਕੱਢਿਆ ਜਾਵੇਗਾ, ਪਰ ਇਹ ਕੇਵਲ ਚੰਡੀਗੜ੍ਹ ਤੋਂ ਮੁਹਾਲੀ ਤੱਕ ਹੋਵੇਗਾ। ਪਰ ਅਸੀਂ ਪੰਜਾਬ ਦੇ ਉਹਨਾਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਟਰੈਕਟਰ ਮਾਰਚ ਦਾ ਸਮਰਥਨ ਕਰੋ ਜੋ ਚਾਹੁੰਦੇ ਹਨ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇ ਨਾਲ-ਨਾਲ ਬੇਅਦਬੀ ਲਈ ਸਖਤ ਕਾਨੂੰਨ ਵੀ ਬਣਾਏ ਜਾਣ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ, ਜਿਹੜਾ 20 ਜਨਵਰੀ ਨੂੰ ਪਰਸੋਂ ਨੂੰ ਪ੍ਰੋਗਰਾਮ ਹੋਇਆ ਹੈ, ਅਸੀਂ ਟੋਲ ਪਲਾਜ਼ੇ ਫ੍ਰੀ ਕੀਤੇ। ਸਾਡੀ ਕਾਲ ਅਸੀਂ ਇੱਥੋਂ ਦਿੱਤੀ ਸੀ 11 ਜਨਵਰੀ ਨੂੰ ਕਿ ਅਸੀਂ ਚੰਡੀਗੜ੍ਹ ਦੇ ਜਿਹੜੇ ਰਸਤੇ ਹੈ, ਕਿਉਂਕਿ ਚੰਡੀਗੜ੍ਹ ਦੀਆਂ ਬਰੂਹਾਂ 'ਤੇ ਅਸੀਂ 1 ਸਾਲ ਤੇ 13 ਦਿਨ, ਅੱਜ 1 ਸਾਲ ਤੇ 15 ਦਿਨ ਹੋ ਗਏ ਆ ਬੈਠੇ ਹੋਏ ਆ, ਹੱਕੀ ਮੰਗਾਂ ਲੈ ਕੇ। ਜਿਹੜਾ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਉਹਦੇ ਵਾਸਤੇ ਵੀ ਇੰਨੇ ਲੰਮੇ ਸਮੇਂ ਤੋਂ ਸਾਡੀਆਂ ਲਟਕਦੀਆਂ ਮੰਗਾਂ ਵਾ ਦੋਵੇਂ ਸਰਕਾਰਾਂ ਮੰਨ ਨਹੀਂ ਰਹੀਆਂ। ਅਸੀਂ ਐਲਾਨ ਕੀਤਾ ਸੀ ਚੰਡੀਗੜ੍ਹ ਦੇ ਰਸਤੇ ਅਸੀਂ ਟੋਲ ਫ੍ਰੀ ਕਰਨੇ ਆ 3 ਘੰਟੇ ਲਈ। 11 ਤੋਂ 2 ਵਜੇ ਦਾ ਸਮਾਂ ਸੀ ਜੀ, ਪਰ ਪੰਜਾਬ ਦੇ ਕੋਨੇ-ਕੋਨੇ ਤੋਂ ਸੰਗਤਾਂ ਨੇ, ਸਮੁੱਚੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਰਾਜਨੀਤਿਕ ਜਥੇਬੰਦੀਆਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ। ਉਹਦੇ ਨਾਲ 20 ਜਿਹੜੇ ਟੋਲ ਪਲਾਜ਼ੇ ਉਹ 3 ਘੰਟੇ ਲਈ ਫ੍ਰੀ ਕੀਤੇ ਗਏ। ਨਾਲ ਹੀ ਸਾਡਾ ਐਲਾਨ ਸੀ ਜੇ ਸਾਡੀਆਂ ਮੰਗਾਂ ਨਾ ਮੰਨੀਆਂ, ਅੱਜ ਅਸੀਂ ਚੰਡੀਗੜ੍ਹ ਦੀਆਂ ਬਰੂਹਾਂ ਦੇ ਜਿਹੜੇ ਰਸਤੇ ਹੈ ਉਹ ਟੋਲ ਫ੍ਰੀ ਕਰ ਰਹੇ ਹਾਂ, ਖੋਲ੍ਹ ਰਹੇ ਹਾਂ। ਆਉਣ ਵਾਲੇ ਸਮੇਂ 'ਚ ਸਾਡੀ ਇਹ ਮਜਬੂਰੀ ਬਣਨੀ ਹੈ ਕਿ ਅਸੀਂ ਇਹ ਚੰਡੀਗੜ੍ਹ ਦੇ ਰਸਤੇ ਬੰਦ ਵੀ ਕਰਾਂਗੇ, ਕਿਉਂਕਿ ਅਸੀਂ ਬਿਲਕੁਲ ਨਹੀਂ ਚਾਹੁੰਦੇ, ਨਾ ਪ੍ਰਸ਼ਾਸਨ ਨੂੰ ਤੰਗ ਕਰਨਾ ਚਾਹੁੰਦੇ ਆ, ਨਾ ਆਮ ਨਾਗਰਿਕਾਂ ਨੂੰ ਖਰਾਬ ਕਰਨਾ ਚਾਹੁੰਦੇ, ਪਰੇਸ਼ਾਨ ਕਰਨਾ ਚਾਹੁੰਦੇ ਆ। ਸਾਡੀ ਮਜਬੂਰੀ ਆ, ਸਰਕਾਰਾਂ ਸਾਡਾ ਕੁਛ ਧਿਆਨ ਨਹੀਂ ਦੇ ਰਹੀਆਂ। ਇਹ ਹੁਣ ਅਸੀਂ ਜਿਹੜਾ ਅਗਲਾ ਐਲਾਨ ਆ 26 ਜਨਵਰੀ ਨੂੰ ਜਿਹੜਾ ਪ੍ਰੋਗਰਾਮ ਹੋ ਰਿਹਾ, ਸਮੁੱਚੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸਾਰੇ ਭਾਰਤ ਦੇ ਵਿੱਚ 500 ਦੇ ਕਰੀਬ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕੱਢ ਰਹੀਆਂ, ਅਸੀਂ ਉਹਦਾ ਪੂਰਾ ਸਮਰਥਕ ਦਿੰਦੇ ਆ ਕੌਮੀ ਇਨਸਾਫ ਮੋਰਚੇ ਵੱਲੋਂ। ਪਰ ਨਾਲ ਹੀ ਸਾਡਾ ਜਿਹੜੇ ਦਲ ਪੰਚ ਇੱਥੇ ਬੈਠੇ ਨੇ, ਸਾਡੀਆਂ ਸੰਸਥਾਵਾਂ ਬੈਠੀਆਂ ਨੇ, ਉਹ ਲੋਕਲ ਲੈਵਲ 'ਤੇ ਇੱਥੇ ਜਿਹੜਾ ਖਾਲਸਾ ਚੇਤਨਾ ਮਾਰਚ, ਖਾਲਸਾ ਰੋਸ ਮਾਰਚ 26 ਜਨਵਰੀ ਨੂੰ ਇੱਥੇ ਕਰਨਗੇ ਨਿਹੰਗ ਸਿੰਘ ਜਥੇਬੰਦੀਆਂ। ਉਹਨਾਂ ਦਾ ਉਹ ਕੌਮੀ ਇਨਸਾਫ ਮੋਰਚੇ ਵੱਲੋਂ ਹੀ ਪ੍ਰੋਗਰਾਮ ਹੋਣਾ, ਪਰ ਉਹ ਲੋਕਲ ਲੈਵਲ 'ਤੇ ਹੋਣਾ। ਵੱਡੇ ਪੱਧਰ 'ਤੇ ਅਸੀਂ ਸਾਰੇ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਹਾਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ, ਸਮੁੱਚੇ ਜਿੱਥੇ ਵੀ ਭਾਰਤ ਦੇ ਲੋਕਾਂ ਨੂੰ, ਜਿੱਥੇ ਵੀ ਸਾਡੇ ਵਾਸਤੇ ਨੇ ਗੁਰੂ ਨਾਨਕ ਨਾਮ ਲੇਵਾ, ਉਹ ਵੱਧ ਤੋਂ ਵੱਧ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ। ਕਿਸਾਨ ਜਥੇਬੰਦੀਆਂ ਵੀ ਸਾਡੀਆਂ ਨੇ, ਅਸੀਂ ਵੀ ਉਹਨਾਂ ਦੇ। ਕਿਸਾਨੀ ਜੇ ਬਰਬਾਦ ਹੁੰਦੀ, ਸਾਡਾ ਸਾਰਾ ਕੁਝ ਬਰਬਾਦ ਹੁੰਦਾ। ਹੁਣ ਅਸੀਂ ਜਲਦੀ ਥੋੜ੍ਹੇ ਦਿਨਾਂ ਤੱਕ ਸਾਰੀਆਂ ਕਿਸਾਨ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਸਿੱਖ ਸਿਵਲ ਸੁਸਾਇਟੀਆਂ, ਸਾਡੇ ਜਿਹੜੇ ਹਿੰਦੂ ਵੀਰ ਜੀ ਜੈਨ ਜੀ ਹੁਣੀ ਆਏ ਨੇ, ਬਹੁਤ ਹੀ ਸਾਡੇ ਸਰਗਰਮ ਭੂਮਿਕਾ ਇਹਨਾਂ ਨੇ ਨਿਭਾਈ ਆ। ਜਿਹੜਾ ਟੋਲ ਪਲਾਜ਼ਾ ਲੋਡੋਵਾਲ ਵਾਲਾ ਬੰਦ ਕੀਤਾ, ਉਹਦੇ ਵਾਸਤੇ ਅਸੀਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਸਮਝਦੀਆਂ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਵਾਰ-ਵਾਰ ਹੋ ਰਹੀ ਆ, ਦੁੱਖ ਦੀ ਗੱਲ ਆ, 400 ਵਾਰੀ ਪੰਜਾਬ ਦੇ ਵਿੱਚ ਹੀ ਹੋਈ ਆ, ਹੋਰ ਕਿਸੇ ਸਟੇਟ 'ਚ ਨਹੀਂ, ਹੋਰ ਕਿਸੇ ਮੁਲਕ 'ਚ ਨਹੀਂ ਹੋਈ। ਇਹਨੂੰ ਕਿੱਦਾਂ ਰੋਕਿਆ ਜਾਵੇ, ਕਿੱਦਾਂ ਸਖਤ ਕਾਨੂੰਨ ਬਣੇ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਬੇਅਦਬੀ ਕਰਦੇ ਨੇ, ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ। ਜਿਨ੍ਹਾਂ ਨੇ ਕਰਾਈ, ਜਿਨ੍ਹਾਂ ਨੇ ਪਹੁੰਚਾਇਆ ਤੇ ਜਿਨ੍ਹਾਂ ਨੇ ਕਰਵਾਈ ਆ। ਸਰ, ਇਹਦਾ ਰੋਡ ਕੀ ਹੈ, ਮੈਪ ਜਿਹੜਾ ਮਾਰਚ ਹੋਣਾ ਹੈ, ਜਿਹੜਾ ਰੋਡ ਮਾਰਚ, ਇਹਦਾ ਰੋਡ ਮੈਪ ਇੱਥੇ ਮੋਹਾਲੀ ਦੇ ਵਿੱਚ ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਨੇ ਇੱਥੋਂ ਤੁਰ ਕੇ ਲਾਗੇ ਜਾ ਕੇ ਬਹੁਤ ਸ਼ਾਰਟ ਹੋਵੇਗਾ, ਕਿਉਂਕਿ ਛੋਟਾ ਹੀ ਹੋਵੇਗਾ। ਇਹ ਖਾਲਸਾ ਜਿਹੜਾ ਮਾਰਚ ਹੋਏਗਾ, ਘੋੜਿਆਂ ਦੇ ਉੱਤੇ ਮਾਰਚ ਹੋਵੇਗਾ ਜਾਂ ਗੱਡੀਆਂ ਟਰਾਲੀਆਂ ਜੋ ਵੀ ਆ ਸਕਦੇ ਆ ਲੋਕਲ ਲੈਵਲ 'ਤੇ, ਇਹ ਸਾਡਾ। ਪਰ ਅਸੀਂ ਸਾਰੀਆਂ ਜਥੇਬੰਦੀਆਂ ਨਾਲ ਇੱਕ ਸੰਪਰਕ ਬਣਾ ਕੇ ਇੱਕ ਵੱਡਾ ਪ੍ਰੋਗਰਾਮ ਲੀਕਣਾ, ਜਿਹੜੀਆਂ ਬਿਲਕੁਲ ਜਿਹੜੀ ਸਰਕਾਰਾਂ ਘੂਕ ਨਹੀਂ ਸੁੱਤੀਆਂ, ਇਹਨਾਂ ਨੂੰ ਅਸੀਂ ਜਗਾ ਦਾਂਗੇ। ਇਹ ਸਾਡੇ ਪ੍ਰੋਗਰਾਮ ਨੇ। ਬਾਕੀ ਸਾਡੇ ਵੀਰ ਜੀ ਬਠਿੰਡਾ ਸਾਹਿਬ ਬੈਠੇ ਨੇ, ਇਹ ਬੈਠੇ ਨੇ ਬਲਵਿੰਦਰ ਸਿੰਘ ਜੀ, ਦੂਸਰੇ ਸਾਡੀਆਂ ਸੰਸਥਾਵਾਂ ਦੇ ਲੋਕ ਹਿੱਤ ਮਿਸ਼ਨ ਦੇ ਵਜੀਦਪੁਰ ਹੋਣੇ ਨੇ, ਸੰਟੂ ਜੀ ਸਾਰੇ ਆਏ ਨੇ। ਅਸੀਂ ਮੀਟਿੰਗ ਕਰਨੀ ਆ, ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਪੰਜਾਬ ਵਿੱਚ ਲੈਣਾ, ਉਹਨਾਂ ਨੂੰ ਦੱਸਣਾ ਕਿ ਅਸੀਂ ਲੁੱਟੇ ਗਏ, ਕੁੱਟੇ ਗਏ, ਪੁੱਟੇ ਗਏ। ਆਪਾਂ ਇਕੱਠੇ ਹੋ ਕੇ ਇਹ ਸਾਰਾ ਕੋਈ ਐਡਾ ਤਕੜੀ ਐਜੀਟੇਸ਼ਨ ਚਲਾਈਏ
ਤਾਂ ਕਿ ਜਿਹੜੇ ਇੰਨੇ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਗੁਰਸਿੱਖ ਨੇ ਉਹ ਵੀ ਫ੍ਰੀ ਹੋ ਸਕਣ। ਗੁਰੂ ਗ੍ਰੰਥ ਸਾਹਿਬ ਦੀ ਸਖਤ ਕਾਨੂੰਨ ਬਣੇ ਤੇ ਜਿਨ੍ਹਾਂ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਨੇ ਉਹਨਾਂ ਲਈ ਵੀ ਇਹ ਹੋਵੇ ਵੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਇਹ ਸਾਡੇ ਤੇ ਇਹਦੇ ਵਿੱਚ ਹੀ ਜਿਹੜਾ ਹੈਗੇ ਨੇ ਸਾਡੇ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਜੋ ਸ਼ਹਾਦਤ ਦਾ ਜਾਮ ਪੀ ਗਏ ਨੇ। 32 ਸਾਲ ਕਿੱਡੇ ਦੁੱਖ ਦੀ ਗੱਲ, ਫਾਈਲ ਨਹੀਂ ਦੋ 3 CM ਬਦਲੇ ਨੇ ਵਾਰ-ਵਾਰ ਆਪਣੇ ਸਮੇਂ 'ਚ, ਕਿਸੇ ਨੇ ਫਾਈਲ ਨਹੀਂ ਓਪਨ ਕੀਤੀ। ਅੱਜ ਉਹ ਲੋਕਾਂ ਦੇ ਵਿੱਚ ਪਤਾ ਲੱਗਾ ਕਿ ਸੰਗਤਾਂ ਨੂੰ ਪਤਾ ਲੱਗਾ ਕਿੰਨੇ ਦੁਖਦਾਈ ਢੰਗ ਨਾਲ ਕਿੰਨੇ ਅਣਮਨੁੱਖੀ ਤਸ਼ੱਦਦ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਹਦੇ ਲਈ ਪ੍ਰੋਗਰਾਮ ਲਿਖ ਕੇ ਨੇ, ਮੀਟਿੰਗਾਂ ਵਾਰ ਹੋ ਰਹੀਆਂ ਨੇ, ਜ਼ਿਲ੍ਹਿਆਂ ਵਾਈਜ਼ ਮੀਟਿੰਗਾਂ ਹੋ ਰਹੀਆਂ ਨੇ। ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਜਿਨ੍ਹਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਉਹ ਵੀ ਕਟਹਿਰੇ ਵਿੱਚ ਆਉਣ ਤੇ ਜਿਨ੍ਹਾਂ ਨੇ ਉਹਨੂੰ ਬਚਾਇਆ ਉਹਨਾਂ ਮਨੁੱਖਾਂ ਨੂੰ, ਉਹਨਾਂ ਹੈਵਾਨਾਂ ਨੂੰ ਜਿਨ੍ਹਾਂ ਨੇ ਉਸ ਗੁਰਸਿੱਖ ਦੀ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਰਬੱਤ ਖਾਲਸਾ ਨੇ ਐਕਟਿੰਗ ਜਥੇਦਾਰ ਬਣਾਇਆ ਉਹਨੂੰ ਸ਼ਹੀਦ ਕੀਤਾ। ਉਹਨਾਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਬਚਾਇਆ ਦੋਸ਼ੀਆਂ ਨੂੰ ਉਹ ਵੀ ਕਟਹਿਰੇ 'ਚ ਦੰਗੇ ਕਰਾਂਗੇ। ਇਹ ਮੇਰੇ ਨੂੰ ਬੇਨਤੀ ਹੈ। ਵੀਰ ਜੀ ਗੁਰਦੀਪ ਸਿੰਘ ਜੀ ਹੋਣੀ ਨੇ, ਗੁਰਵਿੰਦਰ ਸਿੰਘ ਨੇ ਅਗਲਾ ਇਹ ਵੀ ਪ੍ਰੋਗਰਾਮ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਪਾਲ ਸਿੰਘ ਜੀ ਸਾਡੇ ਕਨਵੀਨਰ ਸਾਹਿਬ ਨੇ ਸਾਰਾ ਪ੍ਰੋਗਰਾਮ ਦੱਸ ਦਿੱਤਾ, ਉਹ ਮੈਂ ਦੁਹਰਾਉਣਾ ਨਹੀਂ ਚਾਹੁੰਦਾ। ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਭਾਈ ਗੁਰਦੇਵ ਸਿੰਘ ਕੌਂਕੇ ਨੂੰ ਕਤਲ ਕੀਤਾ ਕਿਉਂ ਗਿਆ? ਉਹਦਾ ਕਾਰਨ ਮੁੱਖ ਤੌਰ ਤੇ ਇਹ ਹੈ ਕਿਉਂਕਿ ਉਹ ਸੈਣੀ 'ਤੇ ਕੇਸ ਵੀ ਦਰਜ ਹੋਣਾ ਚਾਹੀਦਾ ਹੈ। ਉਹ ਸਾਡਾ ਜਥੇਦਾਰ ਅਕਾਲ ਤਖਤ ਸੀ, ਗੁਰਸਿੱਖ ਸੀ। ਉਹਨੇ ਸੈਣੀ ਨੇ ਉਹਦੇ ਮੂੰਹ ਦੇ ਉੱਤੇ ਧੂੰਆਂ ਛੱਡਿਆ ਤੇ ਉਹਨੇ ਸੈਣੀ ਦੇ ਉੱਤੇ 2 ਚਪੇੜੇ ਲਾਤੇ ਜਿਹੜੇ ਕਿ ਜ਼ਰੂਰੀ ਸੀ, ਜਿਹੜਾ ਉਹਨੇ ਲਾਇਆ। ਉਹਨੂੰ ਚੱਕ ਕੇ ਕੁੱਟ ਕੇ ਮਾਰ ਕੇ ਟੋਟੇ ਕਰਕੇ ਦਰਿਆ 'ਚ ਸਿੱਟਤਾ। ਕੇਸ ਤਾਂ ਸੈਣੀ 'ਤੇ ਹੋਣਾ ਚਾਹੀਦਾ ਸੀ 295 ਧਾਰਾ ਦਾ, ਕਿਉਂਕਿ ਕਿਸੇ ਨੂੰ ਇਹ ਕੋਈ ਅਧਿਕਾਰ ਨਹੀਂ। ਅੱਜ ਜੇ ਹਿੰਦੁਸਤਾਨ ਦੇ ਹੁਕਮਰਾਨ ਬਹੁਤ ਵੱਡੀਆਂ ਜਸ਼ਨ ਮਨਾ ਰਹੇ ਆ, ਵਧਾਈ ਉਹਨਾਂ ਨੂੰ, ਪਰ ਉਹ ਜਸ਼ਨਾਂ ਦਾ ਕਾਰਨ ਆ ਜਿਹੜਾ ਉਹ ਸਿੱਖਾਂ ਦੀ ਉਹਨਾਂ ਨੂੰ ਉਸ ਥਾਂ 'ਤੇ ਰਾਜ ਸੱਤਾ ਕਾਰਨ, ਰਾਜ ਸੱਤਾ 'ਚ ਪਹੁੰਚਾਉਣ ਵਾਲੇ ਸਿੱਖ ਆ। ਜੇ ਸਿੱਖਾਂ ਦੇ ਜਥੇਦਾਰਾਂ ਦੇ ਉੱਤੇ ਮੂੰਹ ਦੇ ਧੂਆਂ ਮਾਰੇ ਜਾਣਗੇ, ਉਹਨਾਂ ਦੇ ਕੇਸ ਦਰਜ ਕਰਨੇ ਚਾਹੀਦੇ ਆ। ਅਸੀਂ ਸਾਰੇ ਜਿਹੜਾ ਅੱਜ ਦਾ ਮੋਰਚਾ ਇਕੱਠਾ ਹੋਇਆ, ਜਿਹੜਾ ਪਹਿਲਾਂ ਹੀ ਅਸੀਂ ਸਾਰੇ ਇਕੱਠੇ ਆ, ਤੇ ਇਸੇ ਤਰ੍ਹਾਂ ਹੀ ਇੱਕ ਮੋਰਚਾ, ਇੱਕ ਕਮੇਟੀ ਜਥੇਦਾਰ ਕੌਂਕੇ ਬਾਰੇ ਬਣੀ ਹੈ। ਸਰਦਾਰ ਪਾਲ ਸਿੰਘ, ਸਰਦਾਰ ਬਲਵਿੰਦਰ ਸਿੰਘ ਦਾਸ ਵੀ ਉਸ ਕਮੇਟੀ ਦੇ ਹੀ ਮੈਂਬਰ ਹੈ। ਇਹ ਮੋਰਚੇ ਸਾਰੇ ਪੰਥ ਦੇ, ਅਸੀਂ ਸਾਰੇ ਇਕੱਠੇ ਹੋ ਕੇ ਚੱਲਾਂਗੇ। 24 ਤਰੀਕ ਦੀ ਸ਼ਾਮ ਨੂੰ ਸਾਡੀ ਗੁਰਦੁਆਰਾ ਨਾਢਾ ਸਾਹਿਬ ਮੀਟਿੰਗ ਹੈ। ਅਸੀਂ ਸਾਰੇ ਮੋਰਚੇ ਵੱਲੋਂ ਉਹਦੇ 'ਚ ਹਿੱਸਾ ਲਵਾਂਗੇ, ਉਹਦੇ ਮੈਂਬਰ ਵੀ ਆ। ਉਸ ਮੋਰਚੇ ਨੂੰ ਵੀ ਤਕੜਾ ਕਰਾਂਗੇ, ਸਾਂਝੇ ਵੀ ਸਾਰੇ ਨੂੰ ਕਰਾਂਗੇ, ਕਿਸਾਨਾਂ ਨੂੰ ਕਰਾਂਗੇ, ਵਪਾਰੀਆਂ ਨੂੰ ਕਰਾਂਗੇ, ਗ੍ਰੰਥੀਆਂ, ਢਾਡੀਆਂ, ਰਾਗੀਆਂ, ਜੋ ਪੰਜਾਬ ਦੇ ਵਿੱਚ ਇਨਸਾਫ ਦੇ ਵਿੱਚ ਯਕੀਨ ਰੱਖਦਾ, ਸਭ ਨੂੰ ਇਕੱਠਾ ਕਰਕੇ ਸਾਨੂੰ ਉਮੀਦ ਹੈ ਕਿ ਅਸੀਂ ਦੋਹਾਂ ਸਰਕਾਰਾਂ ਦੇ ਪੈਰ ਹਿਲਾ ਦੇਵਾਂਗੇ ਤੇ ਜਿੱਤ ਸਾਡੀ 100% ਸਾਡੀ ਅਵੱਸ਼ ਹੈ। ਤੇ ਮੈਂ ਫੇਰ ਦੁਹਰਾਵਾਂ, ਵਾਰ-ਵਾਰ ਅਸੀਂ ਇਹ ਗੱਲਾਂ ਦੁਹਰਾਈਆਂ ਤੇ ਮੋਰਚਾ ਉਹਨਾਂ ਚਿਰ ਜਾਰੀ ਰਹੇਗਾ ਜਿੰਨਾ ਚਿਰ ਸਾਡੇ ਬੰਦੀ ਸਿੰਘ ਇੱਥੇ ਆ ਕੇ ਅਰਦਾਸ ਨਹੀਂ ਕਰਦੇ। ਇਹਦੀ ਅਰਦਾਸ ਜਥੇਦਾਰ ਹਵਾਰਾ ਸਾਹਿਬ, ਜਥੇਦਾਰ ਅਕਾਲ ਤਖਤ ਹੀ ਉਠਾ ਸਕਦੇ ਆ। ਉਹਨਾਂ ਨੇ ਜਿੰਨਾ ਚਿਰ ਖੁਦ ਅਰਦਾਸ ਨਹੀਂ ਕਰਦੇ, ਅਸੀਂ ਆਪਣੀ ਲੜਾਈ ਤੇਜ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਪਰਿਵਾਰ ਦੇ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਹੈ, ਉਹਦੇ ਵਿੱਚ ਸੁਮੀਤ ਸਿੰਘ ਸੈਣੀ ਦੇ ਨਾਮ ਦਾ ਜ਼ਿਕਰ ਨਹੀਂ ਹੈ। ਜਿਹੜੀ ਇੱਕ ਕਮੇਟੀ ਦੇ ਵੱਲੋਂ ਬਣਾਈ ਗਈ ਹੈ, ਇੱਕ ਲੀਗਲ ਟੀਮ ਦੇ ਵੱਲੋਂ ਬਣਾਈ ਗਈ ਹੈ, ਨਾ ਤਾਂ ਸੁਮੀਤ ਸਿੰਘ ਸੈਣੀ ਦੇ ਨਾਮ ਦਾ ਜ਼ਿਕਰ ਹੈ। ਫਿਰ ਤੁਸੀਂ ਆਪਣੇ ਵੱਲੋਂ ਸੁਮੀਤ ਸਿੰਘ ਸੈਣੀ ਦੇ ਨਾਮ ਤੇ ਕਰਦੇ ਦੇਖੋ, ਉਹਦੀ ਬੇਨਤੀ ਮੈਂ ਕਰਾਂ ਕਿ ਅਸੀਂ ਉਸ ਕਮੇਟੀ ਨੂੰ ਸਾਡੇ ਪ੍ਰਤੀ ਦੇ ਨਹੀਂ ਮੰਨਦੇ। ਸਾਡੀ ਰਾਏ ਦੇ ਮੁਤਾਬਕ ਉਹ ਕਮੇਟੀ ਜੋ ਕਾਰਵਾਈ ਕਰ ਰਹੀ ਹੈ ਉਹ ਦੋਸ਼ੀਆਂ ਨੂੰ ਬਚਾਉਣ ਲਈ ਕਰ ਰਹੀ ਹੈ, ਫਸਾਉਣ ਲਈ। ਅਸੀਂ ਆਪਣਾ ਪੱਖ ਲੋਕਾਂ ਦੀ ਕਚਹਿਰੀ 'ਚ ਲੈ ਕੇ ਜਾਵਾਂਗੇ। ਪਰਸੋਂ ਬੜੇ ਵੱਡੇ ਪ੍ਰੋਗਰਾਮ ਲਿਖੇ ਜਾਣਗੇ। ਸਾਨੂੰ ਉਮੀਦ ਹੈ ਜੋ ਸਾਨੂੰ ਹੰਗਾਰਾ ਮਿਲ ਰਿਹਾ, ਬਹੁਤ ਵੱਡਾ ਪੰਜਾਬ ਦੇ ਵਿੱਚ ਵੱਡਾ ਹੰਗਾਰਾ ਮਿਲਣਾ ਹੈ। ਉਹ ਕਮੇਟੀ ਦਾ ਕੋਈ ਮਤਲਬ ਨਹੀਂ, ਉਹਦਾ ਦੋਸ਼ੀ ਪਰਿਵਾਰ ਨੂੰ ਅਸੀਂ ਸਮਝਾ ਲਿਆ। ਇਹ ਪਰਿਵਾਰ ਤੋਂ ਬਿਨਾਂ ਵੀ ਨਿੱਜੀ ਤੌਰ ਤੇ ਵੀ ਕੋਈ ਵੀ ਪਾ ਸਕਦਾ, ਹੋ ਸਕਦਾ ਅਸੀਂ ਪਾਈਏ ਉਹਦੇ ਵਿਰੁੱਧ। ਦੂਜੀ ਗੱਲ ਵੀ ਹੈ, ਉਹ ਜਥੇਦਾਰ ਅਕਾਲ ਤਖਤ ਹੈ, ਨਾ ਕਿ ਉਹ ਪਰਿਵਾਰ। ਉਹ ਜਥੇਦਾਰ ਅਕਾਲ ਤਖਤ ਹੈ, ਉਹਦੇ ਉੱਤੇ ਕੌਮ ਦਾ ਮਸਲਾ ਹੈ। ਪਰਿਵਾਰ ਸਾਥ ਦੇਵੇਗਾ, ਧੰਨਵਾਦ ਉਹਨਾਂ ਦਾ, ਪਰ ਇਹ ਕੌਮੀ ਮਸਲਾ ਹੈ। ਇਸ ਕਰਕੇ ਉਹ ਕਮੇਟੀ ਦੇ ਅਸੀਂ ਹੱਕ 'ਚ ਨਹੀਂ। ਅਸੀਂ ਸਮਝਦੇ ਹਾਂ ਕਿ ਉਹ ਕੇਸ ਉਲਝਾ ਰਹੇ ਆ। ਅਸੀਂ ਜਿਹੜਾ ਮੋਰਚਾ ਬਣਿਆ, ਕਮੇਟੀ ਬਣੀ ਹੈ, ਤੇ ਇੱਥੋਂ ਦਾ ਜਿਹੜਾ ਇਨਸਾਫ, ਕੌਮੀ ਇਨਸਾਫ ਮੋਰਚਾ, ਇਹ ਰਲ ਕੇ
ਉਹਨਾਂ ਨੂੰ ਵੀ ਇਨਸਾਫ ਦਿਵਾਏਗਾ। ਭਾਈ ਕੌਂਕੇ ਦੇ ਕਾਤਲਾਂ ਨੂੰ ਸਜ਼ਾ ਦਿਵਾਏਗਾ। ਬੰਦੀ ਸਿੰਘਾਂ ਨੂੰ ਰਿਹਾਅ ਕਰਾਏਗਾ। ਜਿਹੜੀਆਂ ਦੂਜੀਆਂ ਮੰਗਾਂ ਉਹ ਪੂਰੀਆਂ ਕਰਾਏਗਾ। ਅਸੀਂ ਸਿਰ ਧੜ ਦੀ ਬਾਜੀ ਲਾ ਦੇਵਾਂਗੇ। ਇੱਥੋਂ ਅਸੀਂ ਸੌਖਾ ਨਹੀਂ ਕੋਈ ਫੈਸਲਾ ਹੋਏਗਾ। ਰਾਜ ਸਾਹਿਬ ਇੱਕ ਥੋੜਾ ਕਲੀਅਰ ਕਰ ਦਿਓ, ਰੋਡ ਮੈਪ ਕੀ ਹੋਏਗਾ ਕਿ ਮੋਹਾਲੀ ਪ੍ਰਸ਼ਾਸਨ ਨਾਲ ਮੀਟਿੰਗ ਹੋਗੀ ਕਿ ਤੁਹਾਨੂੰ ਕਿਹੜੇ ਰਾਹ ਭੇਜਣਾ ਹੈ, ਕਿਉਂਕਿ ਸਰਕਾਰੀ ਇਵੈਂਟ ਵੀ ਬਹੁਤ ਸਾਰੇ ਹੋਣਗੇ। ਹਰਜੋਤ ਬੈਂਸ ਹੋਰੀ ਵੀ ਜਿਹੜੇ ਝੰਡਾ ਲਿਆ ਹੋਣਗੇ, ਸਰਕਾਰੀ ਇਵੈਂਟ ਵੱਲ ਵੀ ਜਾਣ ਦੀ ਕੋਸ਼ਿਸ਼ ਕਰੋਗੇ। ਰੋਡ ਮੈਪ ਕੀ ਹੈ ਥੋੜਾ ਸਮਝਾ ਦਿਓ। ਰੋਡ ਮੈਪ ਮੈਂ ਤੁਹਾਨੂੰ ਦੱਸਿਆ, ਇੱਥੋਂ ਜਿਹੜਾ YPS ਚੌਂਕ ਆ, ਇੱਥੋਂ ਖੱਬੇ ਲੈ ਕੇ ਪਹਿਲੀ ਸੱਜੇ ਲੈ ਕੇ ਸਿੱਧੀ ਮੇਨ ਰੋਡ ਚਲੇਗੀ ਏਅਰਪੋਰਟ ਰੋਡ ਤੇ। ਏਅਰਪੋਰਟ ਰੋਡ ਤੋਂ ਵਾਪਸ ਆ ਕੇ ਸੁਹਾਣਾ ਸਾਹਿਬ ਵੱਲ ਨੂੰ ਵਾਪਸ ਆ ਕੇ ਇੱਥੇ ਸਮਾਪਤ। ਛੋਟਾ ਜਿਹਾ ਰੋਡ ਮੈਪ ਆ, ਇਹ ਲੋਕਲ ਸੰਗਤ ਕਰੇਗੀ। ਵੈਸੇ ਸਾਡੀ ਅਪੀਲ ਆ ਕਿ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਸਾਡੇ ਨੁਮਾਇੰਦੇ ਨੇ ਹੋਰ ਨੇ, ਉਹ ਵੱਧ ਤੋਂ ਵੱਧ ਜਿਹੜੇ ਜ਼ਿਲ੍ਹਿਆਂ ਦੇ DCਆਂ ਦੇ ਜਿਹੜੇ ਉਹ ਕਰਨਾ ਵਾ ਟਰੈਕਟਰ ਮਾਰਚ ਕਰਨਾ, ਉਹ ਤੋਂ ਵੱਧ ਤੋਂ ਵੱਧ ਉਹ 'ਚ ਹਿੱਸਾ ਪਾਓ। ਭਾਈ ਕੌਂਕੇ ਸਾਹਿਬ ਦੇ ਕਾਤਲ ਕਿਸ ਨੂੰ ਮੰਨਦਾ ਮੋਰਚਾ? ਹਾਂਜੀ, ਕੌਂਕੇ ਸਾਹਿਬ ਦਾ ਕਾਤਲ ਕਿਸ ਨੂੰ ਮੰਨਦਾ ਕਿ ਮੋਰਚਾ ਕੀ ਕੌਣ ਹੈ ਕਾਤਲ? ਕਾਤਲ ਤਾਂ ਜਿਹੜੀ ਉਸ ਸਮੇਂ ਦੇ ਨੁਮਾਇੰਦੇ ਨੇ, ਸਵੇਸ਼ ਸੈਣੀ ਆ ਜਿਹੜਾ ਮੁਖੀ ਹੈ, ਜਿਹੜਾ ਸਵੇਸ਼ ਸੈਣੀ ਆ ਜਾਂ ਸਵਰਨਾ ਘੋਟਣਾ, ਜਿਨ੍ਹਾਂ ਦੀ ਸਾਰੀ ਮੌਤ ਹੋ ਚੁੱਕੀ ਹੈ, ਸਾਰੇ KPS ਗੱਲ ਜਿਹੜੇ ਮੁਖੀ ਸੀ, ਜਿਹੜੇ ਜ਼ਿੰਮੇਵਾਰ ਵਿਅਕਤੀ ਨੇ, ਸਾਰੇ ਲਿਆਵਾਂਗੇ ਕਟਹਿਰੇ 'ਚ। ਕੋਈ ਸੱਤਾਧਾਰ ਨੂੰ ਵੀ ਮੰਨਦੇ ਉਸ ਸਮੇਂ ਦੀ ਬਿਲਕੁਲ ਸੱਤਾਧਾਰੀ ਤੇ ਦੋਸ਼ੀ ਹੈ ਜਿਹੜਾ ਉਹਨਾਂ ਨੂੰ ਬਚਾਇਆ, ਜਿਹੜੀ ਇੰਨੀ ਚਿਰ ਫੈਲ ਨਾ ਚਾਹੇ ਸੱਤਾਧਾਰੀ ਉਸ ਸਮੇਂ 'ਚ ਜਾਂ ਬਾਅਦ ਸੀ। ਸੱਤਾਧਾਰੀ ਉਹਨਾਂ ਨੇ ਬਚਾਇਆ। ਉਹਨਾਂ ਨੂੰ ਪਤਾ ਸੀ ਕਿ ਆਹ ਫਾਈਲ ਜਿਹੜੀ ਆ, ਜੇ CM ਨੇ ਇੱਕ ਆਪਣੇ ADGP ਨੂੰ ਤਿਵਾੜੀ ਨੂੰ ਦਿੱਤੀ ਹੋਵੇ ਤੂੰ ਆ ਇਨਕੁਆਇਰੀ ਕਰ, ਉਹਨੇ ਇਨਕੁਆਇਰੀ ਕਿਤੇ ਵਾਪਸ ਨਹੀਂ ਕੀਤੀ, ਉਹਨੇ ਜ਼ਰੂਰ ਲਿਖੀ। ਜਿਹੜੀ ਰਿਪੋਰਟ ਦਿੱਤੀ ਗਈ ਸੀਗੀ, ਪਰ ਜਿਸ ਦੇ ਸਮੇਂ ਇਹ ਭਾਣਾ ਵਾਪਰਿਆ ਜੀ, ਸਭ ਕੁਝ ਹੋਇਆ, ਉਸ ਸਮੇਂ ਦੀ ਲੀਡਰਸ਼ਿਪ ਨੂੰ, ਉਸ ਸਮੇਂ ਦੀ ਪੰਜਾਬ ਦੀ ਜਿਹੜੀ ਪੰਜਾਬ ਦੀ ਵਜ਼ਾਰ ਦੇ ਵਿੱਚ ਸੀ, ਉਹਨਾਂ ਨੂੰ ਤੁਸੀਂ ਕਲੀਨ ਚਿੱਟ ਦੇ ਰਹੇ ਹੋ? ਬਿਲਕੁਲ ਕਿਸੇ ਨੂੰ ਨਹੀਂ ਦੇ ਰਹੇ ਜੀ। ਪਰ ਤੁਸੀਂ ਇਸ ਦਾ ਪੁਲਿਸ ਪ੍ਰਸ਼ਾਸਨ ਤੇ ਸਵਾਲ ਉਠਾ ਜਿੱਥੋਂ ਰਹੇ ਦੀ ਦੇਖੋ, ਇੱਕ ਗੱਲ ਮੈਂ ਇੱਕ ਸਕਿੰਟ ਲਵਾਂ, ਜਿਹੜੀ ਉਸ ਸਮੇਂ ਦੀ ਲੀਡਰਸ਼ਿਪ ਸੀ, ਉਹਨੂੰ ਸਜ਼ਾ ਸਿੱਖਾਂ ਨੇ ਦੇਤੀ। ਅਸੀਂ ਉਹਦੇ ਹੱਕ 'ਚ ਹਾਂ, ਉਹਨੂੰ ਯੋਧੇ ਮੰਨਦੇ ਹਾਂ। ਬੇਅੰਤ ਸਿੰਘ ਉਸ ਵੇਲੇ ਮੁੱਖ ਮੰਤਰੀ ਸੀ, ਉਹਨੂੰ ਅਦਾਲਤਾਂ ਨੇ ਸਾਨੂੰ ਪਤਾ ਸੀ ਨਹੀਂ ਸਜ਼ਾ ਮਿਲੀ। ਜਿਹੜੇ ਸਾਡੇ ਯੋਧੇ ਆ, ਭਾਈ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਲਈ ਮੋਰਚਾ ਲੱਗਿਆ, ਭਿਉਰਾ ਜੀ, ਭਾਈ ਤਾਰਾ ਸਾਹਿਬ, ਜਾਂ ਜਿਹੜੇ ਹੋਰ 3 ਸਿੰਘ ਰਿਹਾ ਹੋ ਕੇ ਆਏ ਆ, ਉਹਨਾਂ ਤੇ ਪੰਥ ਨੇ ਉਹਨਾਂ ਤੋਂ ਇਨਸਾਫ ਬੇਅੰਤ ਸਿੰਘ ਤੋਂ ਲੈ ਲਿਆ। ਜੇ ਬਿੱਟੂ, ਅਸੀਂ ਮੇਰਾ ਨਿੱਜੀ ਵਿਚਾਰੀ ਆ, ਜਿਹੜਾ ਬਿੱਟੂ ਗੱਲਾਂ ਕਰਦਾ, ਜੇ ਉਹਨੇ ਬੰਦ ਨਾ ਕੀਤੀਆਂ ਤਾਂ ਅਸੀਂ ਮੰਗ ਕਰਾਂਗੇ ਕਿ ਬੇਅੰਤ ਸਿੰਘ ਦੀ ਸਮਾਧੀ, ਕਿਉਂਕਿ ਕਾਤਲਾਂ ਢਾਇਆ ਜਾਵੇ ਤੇ ਉੱਥੇ ਸਿੰਘਾਂ ਦੀਆਂ ਸਮਾਧੀਆਂ ਬਣਾਈਆਂ। ਉਹਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਉਹ ਆਪਦੀ ਜ਼ੁਬਾਨ ਨੂੰ ਮਾੜਾ ਜਿਹਾ ਬੰਦ ਕਰੇ। ਰਾਜ ਸਾਹਿਬ, ਹਾਈ ਕੋਰਟ ਦੇ ਵੱਲੋਂ ਬਾਰ-ਬਾਰ ਇੰਸਟਰਕਸ਼ਨਸ ਆ ਰਹੀਆਂ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਕਿ ਮੋਰਚਾ ਜਾਂ ਤਾਂ ਹਟਾਇਆ ਜਾਵੇ ਜਾਂ ਫਿਰ ਥਾਂ ਬਦਲੀ ਜਾਏ। ਜੇ ਕੋਈ ਐਕਸ਼ਨ ਹੁੰਦਾ ਤਾਂ ਫਿਰ ਮੋਰਚੇ ਦਾ ਕੀ ਰਿਐਕਸ਼ਨ ਹੋਵੇਗਾ? ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਜੀ। ਅਸੀਂ ਤਾਂ ਉਸ ਕੋਰਟ ਨੂੰ ਕਹਾਂਗੇ, ਬੇਨਤੀ ਕਰਾਂਗੇ, ਜੇ ਸਾਨੂੰ ਇੱਥੇ ਮੋਰਚੇ ਬਾਰੇ ਤੁਸੀਂ ਕਹਿ ਰਹੇ ਹੋ ਉਠਾਓ ਜਾਂ ਪਰੇ ਕਰੋ, ਪਹਿਲਾਂ ਉਹਨਾਂ ਬਾਰੇ ਦੇਖੋ ਵੀ ਜਿਹੜੇ 33 ਸਾਲ ਤੋਂ ਜੇਲ੍ਹਾਂ 'ਚ ਅੰਦਰ ਨੇ। ਅਸੀਂ ਕੋਈ ਮੋਰਚਾ ਉੱਦਾਂ ਨਹੀਂ ਲਾਇਆ। ਸੰਗਤ ਦਾ ਜਿਹੜਾ ਸਿਰੜਾ ਸੰਗਤ ਬੈਠੀ ਆ, ਜਿਹੜੇ ਬੰਦੇ ਪਰੇਸ਼ਾਨ ਕਿਸੇ ਨੂੰ ਹੋ ਨਹੀਂ ਰਹੇ, ਸਾਰਾ ਜਿਹੜਾ ਰਸਤਾ ਚੱਲ ਰਿਹਾ, ਕੋਰਟ ਨੂੰ ਕੋਈ ਪਰੇਸ਼ਾਨੀ ਹੋਣੀ ਨਹੀਂ ਚਾਹੀਦੀ। ਉਹ ਜੇ ਇਸ ਬੰਦੇ ਨੇ ਇਹ ਪਟੀਸ਼ਨ ਪਾਈ ਸੀ ਕਿ ਮੈਨੂੰ ਜਾਨ ਆਉਣ ਦੀ ਪਰੇਸ਼ਾਨੀ, ਉਹ ਤਾਂ ਖਤਮ ਹੋ ਗਈ। ਅਸੀਂ ਮੋਰਚਾ ਲਾਇਆ, ਸਾਡੀਆਂ ਮੰਗਾਂ ਮੰਨ ਲੈਣ, ਬੰਦੀ ਸਿੰਘ ਰਿਹਾ ਕਰਦਾ, ਗੁਰੂ ਗ੍ਰੰਥ ਸਾਹਿਬ ਦੀ ਸਖਤ ਕਾਨੂੰਨ ਬਣਾ ਦੇਣ, ਜਿਹੜੇ ਉਹਨਾਂ ਨੇ ਬੇਅਦਬੀ ਕੀਤੀ ਉਹਨੂੰ ਕਟਹਿਰੇ ਚ ਜਾਣ। ਸਾਡਾ ਕੀ, ਅਸੀਂ ਉੱਠ ਕੇ ਉਦੋਂ ਚਲੇ ਜਾਵਾਂਗੇ, ਦੂਸਰੇ ਦਿਨ ਚਲੇ ਜਾਵਾਂਗੇ, ਅਸੀਂ ਉਦੋਂ ਸਮੇਟ ਦਾਂਗੇ। ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਮੰਨ ਲਵੇ ਸਰਕਾਰ।